ਸਪਤ ਸਿੰਧੂ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਸਪਤ ਸਿੰਧੂ ਧਰਤੀ ਰੰਗਾਂ, ਤਿਉਹਾਰਾਂ, ਯੋਧਿਆਂ, ਆਸ਼ਕਾਂ, ਸਾਧਕਾਂ ਦੀ ਧਰਤੀ। ਸੋ ਇੱਥੇ ਦੀ ਰਹਿਤਲ ਦੁਨੀਆ ਦੀ ਅਜ਼ੀਮ ਔਰ ਕਦੀਮ ਰਹਿਤਲ ਹੈ। ਸੋ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੇ ਨਾਲ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ 14 ਮਾਰਚ ਯਕਮ ਚੇਤਰ ਯਾਨੀ ਕਿ ਪਹਿਲੀ ਚੇਤਰ ਨੂੰ ਪੰਜਾਬੀ ਕਲਚਰ ਡੇ ਮਨਾਉਂਦੇ ਹਾਂ ਪੰਜਾਬ ਵਿੱਚ। ਪਰ ਇਸ ਵਾਰੀ ਇੱਕ ਤੇ ਰਮਜ਼ਾਨ ਦਾ ਮਹੀਨਾ ਹੈ ਔਰ ਦੂਸਰਾ ਅੱਜ ਇੱਕ ਭਾਣਾ ਵਰਤਿਆ ਹੈ ਕਿ ਪੰਜਾਬੀ ਸ਼ਾਇਰੀ ਦੇ ਅਰਸ਼ ਦਾ ਤਾਰਾ ਬਾਬਾ ਜੀ ਅਦਲ ਮਿਨਾਸ ਲਾਹੌਰੀ ਸਾਡੇ ਤੋਂ ਵਿਛੜ ਗਏ ਹਮੇਸ਼ਾ ਵਾਸਤੇ। ਸੋ ਪੰਜਾਬੀ ਸੰਗਤ ਪਾਕਿਸਤਾਨ ਦੀ ਜਿੰਨੀ ਵੀ ਬਾਡੀ ਹੈ, ਪੰਜਾਬੀ ਸੰਗਤ ਪਾਕਿਸਤਾਨ ਦੇ ਜਿੰਨੇ ਵੀ ਸਾਡੇ ਅਹੁਦੇਦਾਰਾਂ ਨੇ ਮੁਖਤਲਿਫ ਕਮੇਟੀਆਂ ਦੇ, ਤੇ ਅਸੀਂ ਇਹ ਮਸ਼ਵਰਾ ਕੀਤਾ ਆਪਸ ਵਿੱਚ ਕਿ ਪੰਜਾਬੀ ਸੰਗਤ ਪਾਕਿਸਤਾਨ ਨੇ ਜਿਹੜਾ ਪੰਜਾਬੀ ਕਲਚਰ ਡੇ ਧੂਮਧਾਮ ਨਾਲ ਮਨਾਉਣਾ ਸੀ, ਹੁਣ ਅਸੀਂ ਇਹੀ ਕਲਚਰ ਡੇ ਈਦ ਤੋਂ ਬਾਅਦ ਜਿਹੜਾ ਵੀ ਹਫਤਾ ਆਏਗਾ ਉਹਨੂੰ ਅਸੀਂ ਪੰਜਾਬੀ ਕਲਚਰ ਡੇ ਦੇ ਤੌਰ ਤੇ ਮਨਾਵਾਂਗੇ। ਸੋ ਪੰਜਾਬੀ ਸੰਗਤ ਪਾਕਿਸਤਾਨ ਦੇ ਸੈਕਟਰੀ ਹੋਣ ਦੀ ਹੈਸੀਅਤ ਨਾਲ ਮੈਂ ਤਮਾਮ ਪੰਜਾਬੀਆਂ ਨੂੰ ਇਸ ਪੰਜਾਬੀ ਰਹਿਤਲੀ ਦਿਹਾੜ, ਪੰਜਾਬੀ ਕਲਚਰ ਡੇ ਤੇ ਬਹੁਤ ਬਹੁਤ ਵਧਾਈਆਂ ਦਿੰਦਾ। ਪਰ ਜੋ ਮਜਬੂਰੀ ਮੈਂ ਤੁਹਾਨੂੰ ਦੱਸੀ ਹੈ, ਇੱਕ ਤੇ ਸਾਡੇ ਕੋਲ ਲਾਹੌਰ ਦੇ ਵਿੱਚ 144 ਹੈ ਔਰ ਦੂਸਰਾ ਅਸੀਂ ਅਗਰ ਫਰਜ਼ ਕਰੋ ਅੰਦਰ ਵੀ ਕਿਤੇ ਕਰ ਲੈਂਦੇ ਕਲਚਰ ਦਿਹਾੜ, ਪਰ ਬਾਬਾ ਜੀ ਅਦਲ ਮਿਨਾਸ ਲਾਹੌਰੀ ਦਾ ਵਿਛੋੜਾ ਇੱਕ ਅਜ਼ੀਮ ਸਦਮਾ ਹੈ। ਸੋ ਅਸੀਂ ਹੁਣ ਈਦ ਤੋਂ ਬਾਅਦ ਜਿਹੜਾ ਵੀ ਪਹਿਲਾ ਹਫਤਾ ਆਏਗਾ ਉਹਨੂੰ ਪੰਜਾਬੀ ਕਲਚਰ ਡੇ ਦੇ ਹਵਾਲੇ ਨਾਲ ਮਨਾਵਾਂਗੇ। ਸੋ ਤਮਾਮ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਸਪਤ ਸਿੰਧੂ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਇੰਸ਼ਾਅੱਲਾ ਇਹ ਨਵਾਂ ਸਾਲ ਸਾਡੇ ਵਾਸਤੇ ਖੁਸ਼ੀਆਂ ਵਾਲਾ, ਭਾਗਾਂ ਵਾਲਾ, ਕਰਮਾਂ ਵਾਲਾ ਹੋਵੇ। ਸਦਾ ਜੀਓ।